ਯੋਸ਼ਾ ਵਿੱਚ ਲਿਫਸ਼ੇਜ਼ ਜੋ 85 ਸਾਲਾਂ ਦੀ ਬਜ਼ੁਰਗ ਲੇਡੀ ਆ ਜਿਸ ਨੂੰ ਹਮਾਸ ਵੱਲੋਂ ਛੱਡਿਆ ਗਿਆ, ਉਹ ਕਹਿੰਦੀ ਵੀ ਮੈਂ ਇੱਕ ਨਰਕ ਦੇ ਥਰੂ ਗਈ ਹੈਗੀ ਆ। ਜਦੋਂ 83 ਸਾਲਾਂ ਦੀ ਸੌਰੀ ਉਸ ਨੂੰ ਚੱਕਿਆ ਗਿਆ ਉਹਦੇ ਘਰੋਂ, ਕਹਿੰਦੀ ਵੀ ਮੈਨੂੰ ਮੋਟਰਸਾਈਕਲ ਦੇ ਵਿੱਚ ਬਿਠਾਲ ਕੇ ਲੈ ਗਏ ਤੇ ਇੱਕ ਹੋਰ 79 ਸਾਲਾਂ ਦੀ ਨੂਰਤ ਕੂਪਰ, ਉਸ ਨੂੰ ਵੀ ਹੈਲਥ ਗਰਾਊਂਡ ਦੇ ਉੱਤੇ ਹਮਾਸ ਵੱਲੋਂ ਛੱਡਿਆ ਗਿਆ ਹੈਗਾ। ਹਮਾਸ ਨੂੰ ਬਹੁਤ ਲੰਮੇ ਸਮੇਂ ਤੋਂ ਟੈਰਰਿਸਟ ਆਰਗੇਨਾਈਜੇਸ਼ਨ ਇਜ਼ਰਾਈਲ ਵੱਲੋਂ ਡਿਕਲੇਅਰ ਕੀਤਾ ਗਿਆ ਆ। 200 ਤੋਂ ਵੱਧ ਹੋਸਟੇਜ ਹਜੇ ਵੀ ਹਮਾਸ ਦੇ ਕੋਲ ਹੈਗੇ ਆ। ਤੇ ਜੋ ਜਦੋਂ ਉਸ ਨੂੰ ਛੱਡਿਆ ਗਿਆ, ਉਸਨੇ ਜਿਹੜਾ ਉਹਦਾ ਕੈਪਟਿਵ ਸੀ ਉਹਦੇ ਨਾਲ ਹੱਥ ਵੀ ਮਿਲਾਇਆ। ਉਹ ਕਹਿੰਦੀ ਵੀ ਜਿਹੜਾ ਮਿਲੀਟੈਂਟ ਸੀ ਉਸਨੇ ਮੈਨੂੰ ਕਿਹਾ ਸ਼ਲੋਮ, ਜੋ ਟ੍ਰੈਡੀਸ਼ਨਲ ਹੀਬਰੂ ਦੇ ਵਿੱਚ ਜਿਹਦਾ ਮਤਲਬ ਪੀਸ ਹੁੰਦਾ ਹੈਗਾ। ਤੇ ਉਹ ਕਹਿੰਦੀ ਵੀ ਉੱਥੇ ਈਵਨ ਦੋ ਅਸੀਂ ਥੱਲੇ ਸੌਂਦੇ ਸੀ ਟਨਲਸ ਦੇ ਵਿੱਚ, ਉਹਨਾਂ ਨੇ ਮੈਟਰਸ ਸਿੱਟੇ ਹੋਏ ਸੀ, ਪਰ ਸਾਡਾ ਇੰਨਾ ਧਿਆਨ ਰੱਖਿਆ ਗਿਆ ਵੀ ਹਰ ਇੱਕ ਪੰਜ ਜਿਹੜੇ ਹੋਸਟੇਜ ਆ ਉਹਨਾਂ ਦੇ ਪਿੱਛੇ ਇੱਕ ਡਾਕਟਰ ਨੂੰ ਨਹੀਂ ਲਾਇਆ ਹੋਇਆ ਸੀ। ਸਾਨੂੰ ਦਵਾਈਆਂ ਵੀ ਪੂਰੀਆਂ ਦੇ ਰਹੇ ਸੀ ਤੇ ਜੋ ਵਿਮਨ ਦਾ ਸੈਨੇਟਰੀ ਦੇ ਇਸ਼ੂ ਹੁੰਦੇ ਉਹਨਾਂ ਦਾ ਪੂਰਾ ਧਿਆਨ ਰੱਖਿਆ ਗਿਆ ਸੀ। ਤੇ ਕਹਿੰਦੀ ਵੀ ਜਿਹੜੇ ਮੇਰੇ ਕੈਪਟਿਵ ਸੀਗੇ ਜਿਨ੍ਹਾਂ ਨੇ ਫੜਿਆ ਹੋਇਆ ਸੀ, ਉਹਨਾਂ ਨੇ ਮੈਨੂੰ ਪਹਿਲਾਂ ਹੀ ਕਿਹਾ ਵੀ ਤੂੰ ਸਾਡੇ ਤੇ ਯਕੀਨ ਕਰੋ, ਅਸੀਂ ਇੱਕ ਸੱਚੇ ਮੁਸਲਮਾਨ ਆ, ਕੁਰਾਨ ਚ ਬਲੀਵ ਕਰਦੇ ਆ ਤੇ ਅਸੀਂ ਲੇਡੀਜ਼ ਨੂੰ ਹਰਟ ਨਹੀਂ ਕਰਦੇ ਹੈਗੇ। ਇਹ ਕਹਿੰਦੀ ਵੀ ਬੜਾ ਹੀ ਉਹਨੇ ਕਲੀਅਰਲੀ ਜਿਹੜਾ ਮੈਨੂੰ ਕਿਹਾ। ਤੇ ਉਹ ਤੋਂ ਬਾਅਦ ਵੀ ਹਰ ਇੱਕ ਦਾ ਜਿਹੜਾ ਇਲਾਜ ਵੀ ਉਹ ਕਰਦੇ ਰਹੇ। ਸੋ ਕਾਰਨ ਉਹਨਾਂ ਦੇ ਛੱਡਣ ਦਾ ਦੋ ਜਣਿਆਂ ਦਾ ਇਹ ਹੈਗਾ ਵੀ ਉਹ ਕਾਫੀ ਬਜ਼ੁਰਗ ਸੀ, ਹੈਲਥ ਰੀਜ਼ਨ ਕਰਕੇ ਉਹਨਾਂ ਨੂੰ ਛੱਡਿਆ ਗਿਆ ਹੈ। 85 ਸਾਲ ਤੇ ਇੱਕ ਤਕਰੀਬਨ 79 ਸਾਲ ਉਹਨਾਂ ਦੀ ਉਮਰ ਸੀ ਜਿਹੜੇ ਦੋ ਹੋਸਟੇਜ ਛੱਡੇ ਆ। ਜਿਹੜੇ ਪਹਿਲਾਂ ਦੋ ਛੱਡੇ ਸੀਗੇ ਉਹ ਜਿਹੜੇ ਹਰਜੋਤ ਸਿੰਘ ਜੀ ਮਾਂ ਧੀ ਦੀ ਜਿਹੜੀ ਜੋੜੀ ਸੀ, ਜਿਹੜੀ ਸ਼ਿਕਾਗੋ ਦੇ ਇਲਾਕੇ ਦੇ ਵਿੱਚ ਰਹਿੰਦੀ ਸੀ, ਅਮਰੀਕਨ ਸਿਟੀਜ਼ਨ ਵੀ ਜਿਹੜੇ ਸੀਗੇ। ਇਸੇ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ UN ਦੇ ਜਿਹੜੇ ਸਿਕਿਉਰਿਟੀ ਦੇ UN ਦੇ ਸੌਰੀ ਜਿਹੜੇ ਚੀਫ ਨੇ, ਸਕੱਤਰ ਨੇ, ਉਹਨਾਂ ਦੀ ਮੀਟਿੰਗ ਹੋਣੀ ਸੀਗੀ ਇਜ਼ਰਾਈਲ ਦੇ ਫੋਰਨ ਮਿਨਿਸਟਰ ਦੇ ਨਾਲ, ਕੋਹਨ ਜਿਹੜਾ ਉਹਨਾਂ ਦਾ ਨਾਂ ਆ। ਉਹ ਮੀਟਿੰਗ ਐਲੀ ਜਿਹੜਾ ਕੋਹਨ ਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਅਨਾਊਂਸ ਕੀਤਾ ਵੀ ਭਾਈ ਮੈਂ ਨਹੀਂ ਜਿਹੜਾ ਉਹ ਮਿਲਣ ਜਾ ਰਿਹਾ UN ਦੇ ਜਿਹੜੇ ਚੀਫ ਨੂੰ। UN ਦੇ ਚੀਫ ਨੇ 7 ਅਕਤੂਬਰ ਦੇ ਹਮਲੇ ਤੋਂ ਬਾਅਦ ਚ ਇਹ ਕਿਹਾ ਸੀਗਾ ਵੀ ਹਮਾਸ ਦਾ ਜਿਹੜਾ ਹਮਲਾ ਆ ਇਹ ਕਿ ਅਚਨਚੇਤੇ ਨਹੀਂ ਹੋਇਆ, ਕੋਈ ਵੈਕਿਊਮ ਚੋਂ ਨਹੀਂ ਇਹ ਨਿਕਲਿਆ। 56 ਸਾਲ ਉਹਨਾਂ ਦੀ ਸਫੋਕੇਟਿੰਗ ਆਕੂਪੇਸ਼ਨ ਤੋਂ ਬਾਅਦ ਦੇ ਵਿੱਚ ਇਹ ਸਭ ਕੁਝ ਹੋਇਆ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੀ ਇੰਟਰਨੈਸ਼ਨਲ ਹਿਊਮੈਨਿਟੇਰੀਅਨ ਲਾਜ਼ ਦੀ ਇਸ ਟਾਈਮ ਕਲੀਅਰ ਵਾਇਲੇਸ਼ਨਸ ਇਜ਼ਰਾਈਲ ਦੇ ਦੁਆਰਾ ਕੀਤੀਆਂ ਜਾ ਰਹੀਆਂ ਆ। ਕੋਹਨ ਨੇ ਅੱਜ ਐਕਸ ਦੇ ਉੱਤੇ ਲਿਖਿਆ, ਕਹਿੰਦੇ ਵੀ ਆਈ ਵਿਲ ਨਾਟ ਮੀਟ ਵਿਦ UN ਸੈਕਟਰੀ ਜਨਰਲ, ਉਹਨਾਂ ਦੇ ਨਾਲ ਮੁਲਾਕਾਤ ਮੈਂ ਨਹੀਂ ਕਰੂੰਗਾ। ਕਹਿੰਦੇ 7 ਅਕਤੂਬਰ ਤੋਂ ਬਾਅਦ ਦੇ ਵਿੱਚ ਬੈਲੈਂਸਡ ਅਪਰੋਚ ਨਹੀਂ ਕਹਿੰਦੇ ਜਿਹੜੀ ਉਹ ਚਾਹੀਦੀ ਹੈਗੀ, ਸਾਨੂੰ ਇੱਕ ਤਰਫਾ ਹੀ ਅਪਰੋਚ ਜਿਹੜੀ ਉਹ ਚਾਹੀਦੀ ਆ। ਅੱਜ ਇਜ਼ਰਾਈਲ ਦੇ ਜਿਹੜੇ ਹੋਰ ਕੁਝ ਮਿਨਿਸਟਰ ਉਹ ਕਹਿ ਰਹੇ ਸੀਗੇ ਵੀ ਜਿਹੜਾ ਵੀ ਕੋਈ ਮੀਡੀਆ ਦੋਨੋਂ ਤਰਫ ਦੀ ਗੱਲ ਕਰਦਾ ਆ ਉਹ ਹਮਾਸ ਦਾ ਹਮੈਤੀ ਆ। ਉਹ ਕਹਿੰਦਾ ਵੀ ਜੇ ਗਾਜ਼ਾ ਵਾਲੇ ਲੋਕਾਂ ਦੀ ਜਿਹੜੇ ਮਰ ਰਹੇ ਆ ਉਹਨਾਂ ਦੀ ਗੱਲ ਕਰ ਰਿਹਾ ਆ ਉਹ ਉਹਨਾਂ ਦਾ ਹਮੈਤੀ ਆ, ਤੇ ਜੇ ਉਹ ਇਜ਼ਰਾਈਲ ਦੇ ਵਿੱਚ ਮਰ ਰਹੇ ਲੋਕਾਂ ਦੀ ਵੀ ਗੱਲ ਕਰ ਰਿਹਾ ਤੇ ਨਾਲ ਦੂਜੇ ਵੀ ਨਿਰਦੋਸ਼ਾਂ ਦੀ ਗੱਲ ਕਰ ਰਿਹਾ, ਉਹ ਕਹਿੰਦੇ ਵੀ ਉਹਨਾਂ ਦੇ ਹਮੈਤੀ। ਹੁਣ ਦੇਖੋ ਵੀ ਉਹ ਮਨ ਦੇ ਵਿੱਚ ਕਿਸ ਭਾਵਨਾ ਦੇ ਨਾਲ ਜਿਹੜੇ ਉਹ ਚੱਲ ਰਹੇ। ਉਹਨਾਂ ਨੇ ਕਿਹਾ ਵੀ ਹਮਾਸ ਨੂੰ ਇਸ ਦੁਨੀਆ ਦੇ ਨਕਸ਼ੇ ਤੋਂ ਇਰੇਜ਼ ਕਰ ਦੇਣਾ ਚਾਹੀਦਾ ਆ। ਇਹ ਤਾਂ ਦੇਖੋ ਜਿਊਜ਼ ਨੂੰ ਕਤਲ ਕਰਕੇ ਹਿਟਲਰ ਵੀ ਇਹੀ ਸੋਚ ਰਿਹਾ ਸੀਗਾ ਵੀ ਇਹਨਾਂ ਨੂੰ ਦੁਨੀਆ ਦੇ ਜਿਹੜੇ ਆ ਬਿਲਕੁਲ ਖਤਮ ਜਿਹੜਾ ਉਹ ਕਰ ਦੇਣਾ। 3000 ਸਾਲ ਬਾਅਦ ਵੀ ਤੁਸੀਂ ਜੈਰੂਸਲਮ ਵੱਲ ਨੂੰ ਜਿਹੜਾ ਉਹ ਪਹੁੰਚੇ ਆ, ਉੱਥੇ ਤੁਹਾਨੂੰ ਥਾਂ ਮਿਲੀ ਆ, ਉੱਥੇ ਤੁਸੀਂ ਰਹਿ ਰਹੇ ਆ, ਤੁਹਾਡਾ ਆਈਡੀਆ ਤਾਂ ਖਤਮ ਨਹੀਂ ਹੋਇਆ। ਤੁਹਾਨੂੰ ਕੀ ਲੱਗਦਾ ਵੀ ਇਹ ਆਪਣਾ ਆਈਡੀਆ ਛੱਡ ਦੇਣਗੇ ਜਾਂ ਕੋਈ ਵੀ ਜਿਹੜਾ ਆ ਉਹ ਆਪਣਾ ਆਈਡੀਆ ਇਦਾਂ ਛੱਡ ਦਊਗਾ? ਸੋ ਇਹ ਦੇਖਣ ਵਾਲੀ ਗੱਲ ਆ। UN ਦੇ ਚੀਫ ਦਾ ਜਿਹੜਾ ਕਹਿੰਦੇ ਵੀ ਇੱਕ ਫੰਡਾਮੈਂਟਲ ਤੇ ਪ੍ਰਿੰਸੀਪਲਡ ਪੋਜੀਸ਼ਨ ਇਸ ਦੇ ਉੱਤੇ ਰਹੀ ਹੈ, ਜਿਹੜੀਆਂ ਇਹਨੇ ਕੁਛ 2-4 ਚੀਜ਼ਾਂ ਇਸ ਤੋਂ ਪਹਿਲਾਂ ਜਿਹੜੀਆਂ ਉਹ ਕਹੀਆਂ 7 ਅਕਤੂਬਰ ਦੇ ਹਮਲੇ ਤੋਂ ਬਾਅਦ ਚ ਵੀ ਉਹਨੇ 56 ਸਾਲਾਂ ਦੀ ਆਕੂਪੇਸ਼ਨ ਦੀ ਵੀ ਗੱਲ ਇਸ ਦੇ ਵਿੱਚ ਕਰ ਦਿੱਤੀ, ਇੰਟਰਨੈਸ਼ਨਲ ਹਿਊਮੈਨਿਟੇਰੀਅਨ ਲਾਅ ਦੀ ਵੀ ਉਲੰਘਣਾ ਦੀ ਜਿਹੜੀ ਉਹ ਗੱਲ ਕੀਤੀ ਹੈਗੀ ਆ। ਅੱਜ ਆਪਾਂ ਉਸ ਦੁਨੀਆ ਦੇ ਵਿੱਚ ਹਰਜੋਤ ਸਿੰਘ ਜੀ ਰਹਿ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਵੀ ਉਹ ਚੀਜ਼ ਹੋਊਗੀ ਜਿੱਥੇ ਵਾਰ ਕ੍ਰਾਈਮਸ ਨਾਰਮਲ ਜਿਹੜੇ ਉਹ ਹੁੰਦੇ ਜਾ ਰਹੇ ਆ। ਇੰਟਰਨੈਸ਼ਨਲ ਕਾਨੂੰਨ ਬਣੇ ਪਏ ਨੇ ਪਰ ਉਹਨਾਂ ਦੀਆਂ ਧੱਜੀਆਂ ਉਡਾਉਣ ਵਾਲੇ ਜਿਹੜੇ ਮੁਲਕ ਨੇ, ਵੱਡੇ ਮੁਲਕ ਨੇ, ਜਾਂ ਜਿਹਦਾ ਵੀ ਜ਼ੋਰ ਚੱਲਦਾ ਆ ਵੀ ਉਹ ਚਲਾ ਰਿਹਾ ਆ, ਉਹਨੂੰ ਕੁਝ ਵੀ ਜਿਹੜਾ ਉਹ ਨਹੀਂ ਕਿਹਾ ਜਾ ਰਿਹਾ। ਉਧਰ ਪੁਤਿਨ ਤੇ ਟਰਕੀ ਦੇ ਜਿਹੜੇ ਲੀਡਰ ਐਰਡੋਗਨ, ਉਹਨਾਂ ਦੀ ਵੀ ਆਪਸ ਦੇ ਵਿੱਚ ਮੁਲਾਕਾਤ ਹੋਈ ਆ ਤੇ ਉਹਨਾਂ ਨੇ ਵੀ ਗਾਜ਼ਾ ਪੱਟੀ ਦੇ ਵਿੱਚ ਜਿਹੜੇ ਸਿਵਿਲੀਅਨ ਕੈਜੂਅਲਟੀਜ਼ ਆ ਉਹਨਾਂ ਦਾ ਲਗਾਤਾਰ ਨੰਬਰ ਜਿਹੜਾ ਵੱਧ ਰਿਹਾ ਆ ਉਸ ਦੇ ਉੱਤੇ ਚਿੰਤਾ ਜਿਹੜੀ ਉਹ
ਜਤਾਈ ਹੈਗੀ ਆ। ਬਲਿੰਕਨ ਹੋਣਾ ਨੇ ਇਹ ਕਿਹਾ ਆ ਵੀ ਯੂਐਸ ਜਿਹੜਾ ਆ ਉਹ ਈਰਾਨ ਦੇ ਨਾਲ ਕਿਸੇ ਤਰੀਕੇ ਦੀ ਲੜਾਈ ਜਿਹੜਾ ਉਹ ਨਹੀਂ ਚਾਹੁੰਦਾ, ਪਰ ਆਪਣੇ ਆਪ ਨੂੰ ਡਿਫੈਂਡ ਜਿਹੜਾ ਆ ਉਹ ਜ਼ਰੂਰ ਕਰੂਗਾ। ਇਰਾਨੀਅਨ ਪ੍ਰੋਕਸੀਜ਼ ਜੇ ਉਹਨਾਂ ਨੇ ਯੂਐਸ ਦੇ ਪਰਸਨਲ ਦੇ ਉੱਤੇ ਇਰਾਕ ਜਾਂ ਸੀਰੀਆ ਦੇ ਵਿੱਚ ਦੁਬਾਰਾ ਕੋਈ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਜਵਾਬੀ ਕਾਰਵਾਈ ਜਿਹੜੀ ਆ ਉਹ ਜ਼ਰੂਰ ਕੀਤੀ ਜਾਵੇਗੀ।